कि मुहर्रम दा असल मकसद की है, करबला क्यों हुई सी, सानू करबला दा की दुख है, दुख है भी है कि नहीं है, असी वो दुख मनाना भी है कि नहीं मनाना। सजदा नहीं जी, सजदा हो रहे, इत्थे गल दा माना हो रहे। उम्मत रुख परता चली सी, सैयद दस्या किबला हो रहे, कूफे इश्क नतारा कीता, कहना हो रहे करना हो रहे, इश्क सिखाया दोवें एक नहीं, पाका हो रहे रोज़ा हो रहे, इश्क तो भी कोई अगली गल है अजमत, ऐ करबल दा पैंडा हो रहे, कूफे इश्क नतारा कीता, कहना हो रहे करना हो रहे। अस्सलाम वालेकुम नाजरीन, मैं हाँ तुहाडा दोस्त ते भरा दस्तर नवाज चद्दड़ ते तुसी देख रहे हो साडा चैनल सफरनोश। सफरनोश दे वेखण वालियां नूं साडी तरफों प्यार भरा सलाम, इस उम्मीद नाल कि तुसी सारे खैरोफियत नाल होवोगे। जिवें कि तुसी जानदे हो कि मुहर्रमुल इहराम दे दिन चलदे पे ने ते इन्हां दिनां दे विच ਅਸੀਂ ਆਪਣੀ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਕਰਬਲਾ ਦੀ ਰੋਸ਼ਨੀ ਦੇ ਵਿੱਚ ਦੇ ਨਾਮ ਤੋਂ ਕਿ ਮੈਂ ਤੁਹਾਨੂੰ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਮੁਹੱਰਮ ਦਾ ਅਸਲ ਮਕਸਦ ਕੀ ਹੈ, ਕਰਬਲਾ ਕਿਉਂ ਹੋਈ ਸੀ, ਸਾਨੂੰ ਕਰਬਲਾ ਦਾ ਕੀ ਦੁੱਖ ਹੈ, ਦੁੱਖ ਹੈ ਵੀ ਹੈ ਕਿ ਨਹੀਂ ਹੈ, ਅਸੀਂ ਉਹ ਦੁੱਖ ਮਨਾਣਾ ਵੀ ਹੈ ਕਿ ਨਹੀਂ ਮਨਾਣਾ। ਬਚਪਨ ਤੋਂ ਲੈ ਕੇ ਹੁਣ ਤੱਕ ਮੇਰੇ ਦਿਲ ਦੇ ਵਿੱਚ ਜਿਹੜੇ ਸਵਾਲ ਸਨ ਤੇ ਹੋਰ ਵੀ ਲੋਕਾਂ ਦੇ ਪੁੱਛੇ ਗਏ ਸਵਾਲਾਤ, ਦਲੀਲ ਹਕਾਇਕ ਤੇ ਅੱਜ ਦੇ ਵਾਕਿਆਤ ਦੇ ਨਾਲ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਹੈ। ਹੋਰ ਵੀ ਬਹੁਤ ਸਾਰੇ ਲੋਕ ਇਹਨਾਂ ਦਿਨਾਂ ਦੇ ਵਿੱਚ ਜਾਂ ਅੱਗੇ ਪਿੱਛੇ ਇਤਿਹਾਦੁਲ ਬੈਨੁਲ ਮੁਸਲਿਮੀਨ ਦੀ ਗੱਲ ਕਰਦੇ ਨੇ ਤੇ ਆਪਣੀ ਕੋਸ਼ਿਸ਼ ਕਰਦੇ ਨੇ, ਜਿਨ੍ਹਾਂ ਦੇ ਵਿੱਚ ਬਹੁਤ ਨਾਮਵਰ ਲੋਕ, ਬਹੁਤ ਨਾਮਵਰ ਤਜਜ਼ੀਆਕਾਰ ਵੀ ਸ਼ਾਮਲ ਨੇ, ਲੇਕਿਨ ਮੈਨੂੰ ਉਹਨਾਂ ਦੀ ਕਿਸੇ ਗੱਲ ਦੇ ਵਿੱਚ ਕੋਈ ਵੀ ਗੱਲ ਇਤਿਹਾਦੇ ਬੈਨੁਲ ਮੁਸਲਿਮੀਨ ਦੀ ਨਜ਼ਰ ਨਹੀਂ ਆਉਂਦੀ ਹੈ। ਕੁਝ ਲੋਕ ਹੋਣਗੇ ਲੇਕਿਨ ਉਹ ਕਿਸੇ ਮਕਾਮ ਤੇ ਨਹੀਂ ਪਹੁੰਚ ਸਕਦੇ ਹੈ। ਜਿਵੇਂ ਕਿ ਪਿੱਛੇ ਇੱਕ ਨਾਮਵਰ ਤਜਜ਼ੀਆ ਨਗਾਰ ਅਰਸ਼ਾਦ ਭੱਟੀ ਸਾਹਿਬ ਨੇ ਸਿਲਸਿਲਾ ਸ਼ੁਰੂ ਕੀਤਾ ਸੀ ਤੇ ਜਦੋਂ ਹੀ ਉਹਨਾਂ ਦੀ ਪਹਿਲੀ ਵੀਡੀਓ ਆਈ ਸੀ ਮੈਂ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਸੀ ਕਿ ਇਹ ਬੰਦਾ ਜਿਹੜਾ ਨਾ ਇਹ ਪੜ੍ਹਿਆ ਲਿਖਿਆ ਵੀ ਹੈ ਵੇ ਤੇ ਉਹ ਟਿਪੀਕਲ ਮੁਸਲਮਾਨ ਵੀ ਨਹੀਂ ਹੈ ਜਿਹੜਾ ਅਗਲੇ ਬੰਦੇ ਕੋਲੋਂ ਟਿਪੀਕਲ ਸਵਾਲ ਕਰੇਗਾ, ਇਹ ਉਹ ਸਾਡੇ ਵਰਗੇ ਮਾਸੂਮ ਸਵਾਲ ਕਰੇਗਾ। ਤੇ ਇਹਨੇ ਇੱਕ ਸਿਲਸਿਲਾ ਸ਼ੁਰੂ ਕੀਤਾ ਹੈ ਬਹੁਤ ਸਾਰੇ ਉਲਮਾ ਕਰਾਮ ਤੇ ਜ਼ਾਕਰੀਨ ਕੋਲ ਜਾਣਦਾ ਤੇ ਉਸ ਤੋਂ ਬਾਅਦ ਇਹ ਕਿਸੇ ਚੀਜ਼ ਦਾ ਖੁਲਾਸਾ ਕੱਢੇਗਾ। ਲੇਕਿਨ ਉਹਦੀ ਸਾਰੀ ਸੀਰੀਜ਼ ਵੇਖਣ ਤੋਂ ਬਾਅਦ ਮੈਨੂੰ ਇਹੀ ਗੱਲ ਸਮਝ ਆਈ ਹੈ ਕਿ ਆਪਣੀ ਵੀਵਰਸ਼ਿਪ ਲੈਣ ਵਾਸਤੇ ਜਾਂ ਆਪਣੇ ਫਾਲੋਅਰਸ ਵਧਾਉਣ ਵਾਸਤੇ ਉਹਨੇ ਸਾਰਾ ਪ੍ਰੋਪੋਗੰਡਾ ਕੀਤਾ ਸੀ ਤੇ ਉਹੀ ਇੱਕ ਦੂਜੇ ਨੂੰ ਖਿੱਚਣ ਖਿਚਾਉਣ ਦੇ ਸਵਾਲ ਜਵਾਬ ਵੀ, ਤੈਨੂੰ ਫਲਾਣੇ ਮੌਲਵੀ ਆਂਦਾ, ਉਹਨੂੰ ਫਲਾਣਾ ਜ਼ਾਕਰ ਆਂਦਾ, ਉਹ ਤੇਰੇ ਖਿਲਾਫ ਹੈ ਫਤਵੇ ਲਾਂਦਾ, ਉਹ ਤੇਰੇ ਖਿਲਾਫ ਫਤਵੇ ਲਾਂਦਾ। ਪਰ ਗੱਲ ਇੱਥੇ ਸ਼ੁਰੂ ਕਰਦਾ ਸੀ ਕਿ ਅਸੀਂ ਬੈਨੁਲ ਇਤਿਹਾਦੁਲ ਮੁਸਲਿਮੀਨ ਦੀ ਗੱਲ ਕਰ ਰਹੇ ਹਾਂ, ਲੇਕਿਨ ਉਹ ਜ਼ਾਤੀਆਤ ਦੀਆਂ ਗੱਲਾਂ ਤੇ ਨੇ ਆ ਕੇ ਗੱਲ ਮੁਕਾਤੀ। ਮੇਰੇ ਹਿਸਾਬ ਨਾਲ ਕਿਤੇ ਵੀ ਬੈਨੁਲ ਇਤਿਹਾਦੁਲ ਮੁਸਲਿਮੀਨ ਨਹੀਂ ਹੋਇਆ ਹੈ, ਨਾ ਹੀ ਕੋਈ ਇਜਮਾਏ ਉਮਤ ਹੋਇਆ ਹੈ। ਕਰਬਲਾ ਦੀ ਰੋਸ਼ਨੀ ਦੇ ਵਿੱਚ ਕਰਬਲਾ ਤੋਂ ਪਹਿਲੇ ਹੋਣ ਵਾਲੇ ਵਾਕਿਆਤ, ਹਕਾਇਕ ਤੇ ਕਰਬਲਾ ਤੋਂ ਬਾਅਦ ਸਾਨੂੰ ਇਹਨਾਂ ਮੌਲਵੀਆਂ, ਜ਼ਾਕਰਾਂ ਤੇ ਇਹ ਮਿੰਬਰ ਤੇ ਬਹਿਣ ਲੋਕਾਂ, ਮੈਂ ਸਾਰਿਆਂ ਦੀ, ਮੈਂ ਬਾਰ-ਬਾਰ ਕਹਿਣਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਲੇਕਿਨ ਕੁਝ ਕਠਪੁਤਲੀ ਉਹ ਚਾਬੀ ਵਾਲੇ ਬਾਂਦਰ ਅਸੀਂ ਭਾਏ ਹੋਏ ਨੇ ਜਿਨ੍ਹਾਂ ਨੇ ਸਾਨੂੰ ਮਜ਼ਹਬ ਇਸਲਾਮ ਅਸਲ 'ਚ ਹੈ ਕੀ ਹੈ ਇਹਦੇ ਤੋਂ ਦੂਰ ਕਰਨ ਦੀ ਹਰ ਉਹ ਕੋਸ਼ਿਸ਼ ਕੀਤੀ ਹੈ ਜਿਹੜੀ ਇਹ ਕਰ ਸਕਦੇ ਸਨ ਤਾਂ ਕਿ ਆਵਾਮ ਇਹਨਾਂ ਦੀ ਜ਼ਾਤੀਆਤ ਦੇ ਪਿੱਛੇ ਲੱਗ ਕੇ ਇਹਨਾਂ ਨੂੰ ਮੰਨੇ। ਹਾਲਾਂਕਿ ਦੀਨ ਇਸਲਾਮ ਅੱਲਾ ਨੂੰ ਮੰਨਣ ਵਾਸਤੇ ਆਇਆ ਸੀ, ਅੱਲਾ ਆਲਿਆਂ ਨੂੰ ਮੰਨਣ ਵਾਸਤੇ ਆਇਆ ਸੀ, ਨਾ ਕਿ ਖਰੀਦੇ ਗਏ ਤੇ ਪੈਸੇ ਦੇ ਕੇ ਬਿਠਾਏ ਗਏ ਨੌਸਰਬਾਜ਼ਾਂ ਨੂੰ ਮੰਨਣ ਵਾਸਤੇ ਆਇਆ ਸੀ। ਜਿਹੜੇ ਆ ਨੌਸਰਬਾਜ਼ ਮਿੰਬਰਾਂ ਉੱਤੇ ਪੈਸੇ ਦੇ ਕੇ ਬਿਠਾਏ ਗਏ ਨੇ, ਜਿਹੜੇ ਕਿ ਮੁਹਰਮ ਦੇ ਵਿੱਚ, ਮੈਂ ਫਿਰਕੇ ਦੀ ਗੱਲ ਨਹੀਂ ਕਰ ਰਿਹਾ, ਸੁੰਨੀ ਸ਼ੀਆ ਸਾਰੇ ਫਿਰਕਿਆਂ ਦੀ ਗੱਲ ਕਰ ਰਿਹਾ ਵਾਂ, ਕਿਉਂਕਿ ਸਾਰਿਆਂ ਨੇ ਆਪਣੀਆਂ ਜੇਬਾਂ ਜਿਹੜੀਆਂ ਨੇ ਉਹ ਸਾਡੇ ਕੋਲੋਂ ਹੀ ਭਰਨੀਆਂ ਨੇ। ਫਤਵੇ ਲਾ ਕੇ ਤੇ ਇਹ ਗੱਲ ਕਰਕੇ ਫਲਾਣ ਤੂੰ ਕਾਫਰ ਹੈ ਕਿ ਮੈਂ ਕਾਫਰ ਹਾਂ, ਮੈਂ ਕਾਫਰ ਹਾਂ ਤੇ ਉਹ ਕਾਫਰ ਹੈ, ਇਹ ਕਰਨਾ ਗੁਨਾਹ ਹੈ, ਉਹ ਕਰਨਾ ਬਿਦਅਤ ਹੈ, ਸਾਰੇ ਗੱਲਾਂ ਇਹਨਾਂ ਸਾਰੇ ਹੀ ਬੈਕ ਕਰਨੀਆਂ ਨੇ। ਜਹੰਨਮੀ 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 ਜਹੰਨਮੀ, ਠੀਕ ਹੈ, ਉਹਨਾਂ ਨੂੰ ਅਸੀਂ ਹੀ ਪੈਸੇ ਦੇ ਕੇ ਉੱਥੇ ਬਿਠਾਇਆ ਹੋਇਆ ਤੇ ਉਹਨਾਂ ਨੌਸਰਬਾਜ਼ਾਂ ਨੂੰ
ਅਮੂਮਨ ਉਹ ਲੋਕ ਜਿਹੜੇ ਕਿ ਮਜਲਿਸ ਕਰਵਾਉਂਦੇ ਨੇ, ਨਾਜ਼ਮੇ ਮਜਲਿਸ ਹੁੰਦੇ ਨੇ, ਨਾਜ਼ਮੇ ਮਿੰਬਰ ਹੁੰਦੇ ਨੇ, ਜਾਂ ਜਿਹੜੇ ਕਿ ਇਮਾਮ ਹੁਸੈਨ ਦੇ ਨਾਮ ਤੋਂ ਜਾਂ ਹੋਰ ਕਿਸੇ ਦਿਨਾਮ ਦੇ ਨਾਮਾਂ ਤੋਂ ਜ਼ਿਕਰ ਵਗੈਰਾ ਕਰਵਾਉਂਦੇ ਨੇ, ਉਹ ਇਹ ਗੱਲ ਦੀ ਤਲਕੀਨ ਕਰਦੇ ਨੇ ਕਿ ਇਮਾਮ ਇੰਟਰਟੇਨ ਹੋਣੀ ਚਾਹੀਦੀ, ਯਾਨੀ ਕਿ ਰਵਾਨ ਵਾਲੇ ਜਿਹੜੇ ਨੇ ਉਹਨਾਂ ਦੀ ਆਵਾਮ ਰੋਣਾ ਚਾਹੀਦਾ, ਤੇ ਉਹ ਗੱਲ ਨੂੰ ਫਖਰ ਨਾਲ ਪੇਸ਼ ਕਰਨ ਵਾਲਿਆਂ ਦੀ ਗੱਲ ਜਿਹੜੀ ਹੈ ਨਾ ਉਹ ਆਵਾਮ ਨੂੰ ਫਖਰ ਪੇਸ਼ ਕਰਨਾ ਚਾਹੀਦਾ। ਉਹਨੂੰ ਕਹਿਣਾ ਚਾਹੀਦਾ ਰੋਣ ਵਾਲੇ ਕਾਫਰ ਨੇ, ਰੋਣ ਵਾਲੇ ਨੂੰ ਕਹਿਣਾ ਚਾਹੀਦਾ ਦੂਸਰੇ ਕਾਫਰ ਨੇ। ਇਹ ਸਾਰੀ ਗੱਲ ਦਾ ਨਿਤਾਰਾ ਕਰਨਾ। 1450 ਤੋਂ ਜ਼ਿਆਦਾ ਅਰਸਾ ਹੋ ਗਿਆ ਕਿ ਅਸੀਂ ਕਿਸੇ ਮਕਾਮ ਤੇ ਨਹੀਂ ਪਹੁੰਚੇ। ਇਹਦਾ ਮਤਲਬ ਇਹ ਵੀ ਕਿ ਕੁਝ ਹਕਾਇਕ ਹੈ ਨੇ ਜਿਹੜੇ ਸਾਡੇ ਤੋਂ ਲੁਕਾਉਂਦੇ ਨੇ, ਜਾਂ ਕੁਝ ਹਕਾਇਕ ਹੈ ਨੇ ਜਿਹਨੂੰ ਇਹ ਆਪਣੀ ਨੌਸਰਬਾਜ਼ੀ ਦੇ ਵਿੱਚ ਲਿਆ ਕੇ ਉਵੇਂ ਪੇਸ਼ ਨਹੀਂ ਕਰਦੇ ਹੈ ਜਿਵੇਂ ਕਿ ਹੋਣਾ ਚਾਹੀਦਾ। ਮੌਲਵੀ ਜਾਂ ਜ਼ਾਕਰ ਜਿੰਨਾ ਬਹੁਤਾ ਰਵਾਏਗਾ, ਇਹ ਮੇਰੀ ਗੱਲ ਜਿਹੜੀ ਹੈ ਤੁਸੀਂ ਲਿਖ ਲਵੋ, ਇਹਦੇ ਤੇ ਸਰਚ ਕਰ ਲਓ, ਜਿੰਨਾ ਬਹੁਤਾ ਰਵਾ ਸਕਦਾ ਮੁਹਰਮ ਦੇ ਵਿੱਚ ਉਨੀ ਉਹਦੀ ਵੈਲਿਊ ਜ਼ਿਆਦਾ ਹੁੰਦੀ ਜੇ। ਹਾਲਾਂਕਿ ਮੁਹਰਮ ਦੇ ਵਿੱਚ ਅਹਿਲੇ ਬੈਤ ਦੇ ਗਮ ਵਿੱਚ ਰੋਣਾ ਇੱਕ ਹੋਰ ਗੱਲ ਹੈ, ਤੇ ਮੁਹਰਮ ਹੋਇਆ ਕਿਉਂ ਸੀ ਉਹਦੇ ਹਕਾਇਕ ਨੂੰ ਜਾਣਨਾ ਇੱਕ ਹੋਰ ਗੱਲ ਹੈ। ਹੁਸੈਨ ਵਾਸਤੇ ਰੋਣਾ ਹੋਰ ਗੱਲ ਹੈ, ਹੁਸੈਨੀਅਤ ਕੀ ਹੈ ਇਹਨੂੰ ਜਾਣਨਾ ਇੱਕ ਹੋਰ ਗੱਲ ਹੈ। ਅੱਜ ਤੁਸੀਂ ਜਾ ਕੇ ਆਪਣੇ ਗਲੀ ਮੁਹੱਲੇ ਇਲਾਕੇ ਜਿੱਥੇ ਮਜਲਿਸਾਂ ਹੁੰਦੀਆਂ ਉੱਥੇ ਜਾ ਕੇ ਵੇਖੋ, ਲੱਖਾਂ ਲੋਕ ਮਰਨ ਤੱਕ, ਬੇਹੋਸ਼ ਹੋਣ ਤੱਕ ਜਾਂਦੇ ਨੇ, ਜ਼ੰਜੀਰ ਜ਼ਨੀ ਕਰਦੇ ਨੇ, ਮਾਤਮ ਜ਼ਨੀ ਕਰਦੇ ਨੇ, ਇੰਨੀ ਗਰਮੀ ਦੇ ਵਿੱਚ ਰੋ ਰੋ ਕੇ ਹਲਕਾਨ ਹੋਏ ਹੁੰਦੇ ਨੇ। ਉਹਨਾਂ ਨੂੰ ਪੁੱਛੋ ਹੁਸੈਨੀਅਤ ਕੀ ਸੀ। ਮੈਂ ਕਿਸੇ ਮੌਲਵੀ ਨੂੰ ਮੰਨਦਾ ਤਾਂ ਨਹੀਂ, ਲੇਕਿਨ ਮਿਰਜ਼ੇ ਨੇ ਇੱਕ ਗੱਲ ਹੈ ਬੜੀ ਜ਼ਬਰਦਸਤ ਕੀਤੀ ਸੀ। ਉਹਨੇ ਕਿਹਾ ਸੀ ਕਿ ਜਿਹੜੇ ਸਾਰੇ ਮਾਤਮ ਕਰਦਿਆਂ ਜਿਹੜੇ ਬੇਹੋਸ਼ ਹੁੰਦੇ ਨੇ, ਐਂਬੂਲੈਂਸਾਂ 'ਚ ਪੈ ਕੇ ਜਾਂਦੇ ਹੁੰਦੇ ਨੇ, ਜਿਵੇਂ ਹੀ ਇਹਨਾਂ ਦੇ ਹੀ ਮਸਲਕ ਦੀ ਅਜ਼ਾਨ ਹੁੰਦੀ ਹੈ ਨਾ, ਤੇ 20 ਤੋਂ 25 ਬੰਦੇ ਰਹਿੰਦੇ ਨੇ, बाकी वो लखां बंदे जिहड़े ने उस साइड ते खलो के वेख रहे होंदे ने कि नमाज हो रही है। 10 मुहर्रम के जुलूस के अंदर लग रहा होता है कि आज अगर कोई भी यजीद सामने आएगा वो बचेगा नहीं, क्योंकि ये आशिकाने हुसैन निकले हुए हैं। और जैसे ही जोर अरसर की नमाज का वक्त होता है और वो उन जुलूसों के दौरान जोहरैन की नमाज पढ़ाते हैं ना, तो 99% लोग साइड पे हो जाते हैं। साढ़े कपड़े पलीद ने, पलीद दो कपड़े पलीद ने, मुसलमान और कपड़े पलीद, और चंद लोग आपको नमाज पढ़ते हुए नजर आएंगे। ये प्रैक्टिकली मुसलमानों की हालत है। इंदा सब तो वड्डा फैक्ट उन्ना ज़ाकरीन ते उन्ना नौसरबाज़ां मिंबर ते बहन वाले लोकां नूं जांदा है, जिन्हां ने सिर्फ मिंबर ते बह के यही गल कही है कि असीं रोना है। उन्हां नूं पैसे भी इसे गल दे मिलदे ने, लखां लखां रुपए दी मरमां दे सीजन भी इसे गल दे लांदे ने कि उन्हां ने लोकां नूं ज़्यादा तो ज़्यादा रवाना है। 61 हिजरी तो लैके अज तक असी हुसैनीयत के नाम ते कोई एक बंदा भी, एक लीडर भी पैदा क्यों नहीं कर सके। रोण वाले ते करोड़ां पैदा कर लेन। इनका मतलब ये वे कि करबला रोण वास्ते नहीं सी हुई। और मेरे तो कोई फतवा ना लावे कि रोना जायज़ है कि रोना नाजायज़ है। मैं वो गल करदा ही नहीं पिया, मैं तो सिर्फ ये गल करने की कोशिश कर रहा वा कि वाकया करबला पेश क्यों आया सी। उनकी मैं तुहानूं एक छोटी जी मिसाल देना वा। अगों आने वाली साड़ियां सारिया वीडियोज़ दी बुनियाद यही चीज़ है, असीं इसे बारे गल करनी है। असी यजीद नूं बुरा कहने आ, बुरा समझने आ, कुछ लोग नहीं भी कहते, लेकिन इमाम हुसैन नूं मनण वाले चाहे किसी भी फिरके नाल तलक रखते होण या मजहब नाल तलक रखते होण, वो यजीद नूं बुरा ही समझदे ने। इस वजह तो बुरा समझने आ उन्हें, इस वजह तो बुरा समझने आ कि उन्हें वक्त दे इमाम ते उन्हां दे घराने दे नाल ना बयान करने वाले जुल्मो सितम कीते। यही वजह ना साडी बुरा समझण दी। मिंबर ते बहन वाला जिहड़ा साडा ज़ाकर है वो यजीद नूं गालां कढदा है ते वो तुहानूं दसदा कि यजीद बुरा सी। क्यों बुरा सी? कि उन्हें इमाम हुसैन ते जुल्म कीता। लो जी, अज 2 मुहर्रम है, इमाम हुसैन दे खैमे जिहड़े ना वो जिथे मजूसन तो हटा के पीछे कर दिते गए ने। इमाम हुसैन करबला पहुंच गए ने। इत्थों जिहड़ा ना वो ज़ाकर दे बकौल रोन तोन शुरू हो गया। लेकिन ये गल क्यों नहीं समझाते कि इमाम हुसैन करबला क्यों गए। लो हुण इसे गल ते आ जाने आ। वो आखणगे कि यजीदियां ने खत कले सन, खत कल के क्या सी कि इमाम जी तुसी करबला आ जाओ, इमाम जी तुसी करबला आ जाओ। ते इमाम हुसैन ने अपना सफर शुरू कर लिया। नवासा रसूल वक्त दा इमाम वो किसी दे बहकावे ते आ सकदा है? कल तक तुसी सोने नाल गंढे होए जुत्तियां पाईयां हन, अज तुसी जुत्तियां लातियां ने।
ਕੱਲ ਤੱਕ ਤੁਸੀਂ ਮੁxtਲਿਫ ਬ੍ਰਾਂਡਾਂ ਦੇ ਚੰਗੇ ਸੂਟ ਪਾਏ ਹੋਏ ਸਨ, ਅੱਜ ਵੀ ਸੂਟ ਤੁਸੀਂ ਚੰਗੇ ਹੀ ਪਾਏ ਨੇ। ਮੁਹਰਮ ਨੂੰ ਸੈਲੀਬ੍ਰੇਟ ਕਰ ਰਹੇ ਹੋ, ਲੋਕਾਂ ਨੂੰ ਲੰਗਰ ਦੇ ਨਾਂ ਤੇ ਬਾਰਬੀਕਿਊਜ਼ ਖਿਲਾ ਰਹੇ ਹੋ, ਠੀਕ ਹੈ। ਇਮਾਮ ਤੁਹਾਡੇ ਬਹਿਕਾਵੇ ਚ ਆ ਜਾਣਗੇ। ਵਕਤ ਦਾ ਇਮਾਮ ਜੇ ਬਹਿਕਾਵੇ ਚ ਆ ਜਾਏ ਤਾਂ ਇਮਾਮ ਨਹੀਂ ਹੁੰਦਾ। ਅਸਲ ਗੱਲ ਇਹ ਵੇ ਮੁਸਲਮਾਨੋ ਕਿ ਜੋ ਅਸਲ ਦੁੱਖ ਸੀ, ਜਿਹੜੀ ਵਜ੍ਹਾ ਤੋਂ ਇਮਾਮ ਆਪਣੇ ਘਰੋਂ ਨਿਕਲੇ ਸਨ, ਇਹ ਅੱਜ ਤੱਕ ਤੁਹਾਨੂੰ ਮੌਲਵੀਆਂ ਦੱਸਿਆ ਹੀ ਨਹੀਂ। ਸਾਡੇ ਲਈ ਯਜ਼ੀਦ ਬੁਰਾ ਇਸ ਗੱਲ ਦੀ ਵਜ੍ਹਾ ਤੋਂ ਹੀ ਹੈ ਨਾ ਕਿ ਉਹਨੇ ਅਹਿਲੇ ਬੈਤ ਤੇ ਜ਼ੁਲਮ ਕੀਤਾ, ਫਿਰ ਉਹਨਾਂ ਦੀ ਮਸਤੂਰਾਤ ਨੂੰ ਬੇਪਰਦਾ ਕੀਤਾ। ਹਾਲਾਂਕਿ ਗੱਲ ਹਯਾ ਵਾਲੀ ਹੈ, ਲੇਕਿਨ ਸਾਨੂੰ ਦੁੱਖ ਇਸੇ ਗੱਲ ਤੋਂ ਹੁੰਦੇ ਆ ਨਾ। ਜਿਹੜੇ ਮੁਹਰਮ ਨੂੰ ਫਖਰ ਨਾਲ ਮਨਾਉਂਦੇ ਨੇ, ਇਸ ਦੀ ਫਖਰ ਨਾਲ ਮਨਾਉਂਦੇ ਨੇ ਕਿ ਇਮਾਮ ਹੁਸੈਨ ਨੇ ਸਰ ਤਸਲੀਮੇ ਖਮ ਨਹੀਂ ਕੀਤਾ ਤੇ ਬਹਾਦਰੀ ਤੇ ਸ਼ਜਾਅਤ ਨਾਲ ਲੜੇ ਨੇ ਤੇ ਉਸ ਤੋਂ ਬਾਅਦ ਸ਼ਹੀਦ ਹੋਏ ਨੇ। ਇਸ ਤੋਂ ਅਸੀਂ ਫਖਰ ਨਾਲ ਮਨਾਉਂਦੇ ਆ। ਜਿਹੜੇ ਰੋਂਦੇ ਨੇ ਉਹ ਇਸੇ ਗੱਲ ਤੋਂ ਰੋਂਦੇ ਨੇ ਕਿ ਨਹੀਂ, ਉਸ ਤੋਂ ਬਾਅਦ ਉਹਨੇ ਜ਼ੁਲਮ ਬੜੇ ਕੀਤੇ, ਠੀਕ ਹੈ। ਇਸੇ ਵਜ੍ਹਾ ਤੋਂ ਅਸੀਂ ਯਜ਼ੀਦ ਨੂੰ ਬੁਰਾ ਕਹਿੰਦੇ ਆ। ਲਓ ਇਹ ਮੈਂ ਗੱਲ ਤੁਹਾਨੂੰ ਲਿਖ ਕੇ ਦਿੰਦਾ ਵਾਂ। ਇਹ ਜ਼ਾਕਰ ਇੱਕ ਸਾਲ ਮਜਲਿਸਾਂ ਨਾ ਕਰਨ ਤੇ ਯਜ਼ੀਦ ਨੂੰ ਬੁਰਾ ਇਮਾਮ ਹੁਸੈਨ ਦੇ ਜ਼ੁਲਮਾਂ ਦੀ ਵਜ੍ਹਾ ਤੋਂ ਨਾ ਕਹਿਣ ਤੇ ਕੋਈ ਬੰਦਾ ਨੂੰ ਬੁਰਾ ਹੀ ਨਹੀਂ ਕਹੇਗਾ। ਅਸੀਂ ਆਪਣੀ ਇਸ ਸੀਰੀਜ਼ ਦੇ ਵਿੱਚ ਇਸੇ ਗੱਲ ਦਾ ਨਤਾਰਾ ਕਰਨਾ ਹੈ ਕਿ ਉਹ ਕਿਹੜਾ ਦੁੱਖ ਸੀ ਜਿਹੜਾ ਇਮਾਮ ਹੁਸੈਨ ਨੂੰ ਸੀ, ਜਿੰਦੀ ਵਜ੍ਹਾ ਤੋਂ ਵਕਤ ਦੇ ਇਮਾਮ ਨੂੰ, ਨਵਾਸੇ ਰਸੂਲ ਨੂੰ, ਐਡੀ ਫਜ਼ੀਲਤਾਂ ਵਾਲੇ ਇਮਾਮ ਨੂੰ ਆਪਣਾ ਘਰ ਛੱਡਣਾ ਪਿਆ। ਤੇ ਘਰ ਵੀ ਕਿਵੇਂ ਛੱਡਣਾ ਪਿਆ ਕਿ ਉਸ ਟਾਈਮ ਦੇ ਜਯਦ ਸਹਾਬਾ ਕਰਾਮ ਤੇ ਉਹਨਾਂ ਦੀਆਂ ਔਲਾਦਾਂ ਜ਼ਿੰਦਾ ਨੇ। ਉਹ ਲੋਕ ਜ਼ਿੰਦਾ ਨੇ ਜਿਨ੍ਹਾਂ ਨੇ ਨਵਾਸੇ ਰਸੂਲ ਨੂੰ ਨਬੀ ਦੀ ਪੁਸ਼ਤ ਦੇ ਉੱਤੇ ਸਫ਼ਰ ਕਰਦਿਆਂ ਵੇਖਿਆ। ਉਹ ਲੋਕ ਜ਼ਿੰਦਾ ਨੇ ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਇਮਾਮ ਹੁਸੈਨ ਦੇ ਗਲੇ ਦਾ ਬੋਸਾ ਲੈਂਦੇ ਨੇ। ਲੋਕ ਇਹ ਜ਼ਿੰਦਾ ਨੇ, ਉਹਨਾਂ ਦੀ ਔਲਾਦਾਂ ਜ਼ਿੰਦਾ ਨੇ ਜਿਨ੍ਹਾਂ ਨੇ ਆਪਣੇ ਕੰਨਾਂ ਨਾਲ ਸੁਣਿਆ कि हुसैन मिन्नी व आना मिनल हुसैन, हुसैन मुझसे है और मैं हुसैन से हूँ। वो लोग हजे जिंदा ने जिन्होंने अपने कन्नां नाल सुनिया, अपनी अखां नाल वेख्या कि सरवरे दो जहान नबी करीम सल्लल्लाहु अलैहि वसल्लम ने फरमाया मेरे तो बाद मेरी अहले बैत दा ख्याल रखिया जी। फिर भी वो किहड़ा दुख सी जिहड़ा दुख वक्त दे इमाम नूं घरों निकलन ते बेयारो मददगार घरों निकलन ते मजबूर करता है। ਇਹ ਸਾਰੀਆਂ ਗੱਲਾਂ ਕਰਬਲਾ ਦੀ ਰੋਸ਼ਨੀ ਦੇ ਵਿੱਚ ਇਹ ਸੀਰੀਜ਼ ਸ਼ੁਰੂ ਕੀਤੀ ਹੈ, ਤੁਹਾਡੇ ਨਾਲ ਡਿਸਕਸ ਕਰਨੀਆਂ ਨੇ। इंशाअल्लाह अज़ीज़ मिलने आ अगली वीडियो दे विच। साडे नाल जुड़े रहा जे, उदों तक लई रब रखा।